ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਤੇ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਔਰ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਉਹ ਜਾਰੀ ਕੀਤੇ ਗਏ ਆ। ਪਿੰਡਾਂ ਤੇ ਨੀਮ ਸ਼ਹਿਰੀ ਕਸਬਿਆਂ ਦੇ ਵਿੱਚ ਘੱਟੋ ਘੱਟ 30 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਸਥਾਪਿਤ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਕਿ ਹਲਕੇ ਲੱਛਣਾਂ ਤੇ ਹੋਰ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਇੱਥੇ ਘਰਾਂ ਦੇ ਵਿੱਚ ਕੁਆਰੰਟਾਈਨ ਕਰਨ ਦੀ ਜਗ੍ਹਾ ਦੇ ਉੱਤੇ ਉੱਥੇ ਰੱਖਿਆ ਜਾ ਸਕੇ। ਇਹ ਰੈਪਿਡ ਐਂਟੀਜਨ ਟੈਸਟ ਕਿੱਟਾਂ ਕੇਂਦਰਾਂ ਤੇ ਸਿਹਤ ਤੇ ਵੈਲਨੈਸ ਸੈਂਟਰਾਂ ਤੇ ਮੁੱਢਲੇ ਸਿਹਤ ਕੇਂਦਰਾਂ ਸਣੇ ਸਾਰੇ ਜਨਹਿਤ ਕੇਂਦਰਾਂ ਦੇ ਉੱਤੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ, ਅਜਿਹਾ ਕਿਹਾ ਗਿਆ। ਇਹ ਇਸ ਤਰ੍ਹਾਂ ਦੀ ਕੋਈ ਇੰਸਟਰਕਸ਼ਨ ਜਿਹੜੀ ਸੀਗੀ ਉਹ ਪਹਿਲਾਂ ਨਹੀਂ ਜਾਰੀ ਕੀਤੀ ਗਈ। ਹੁਣ ਜਦੋਂ ਇਸ ਵੇਲੇ ਵਾਇਰਸ ਸਿਖਰ ਦੇ ਉੱਤੇ ਆ ਤੇ ਹੁਣ ਇਸ ਤਰ੍ਹਾਂ ਦੀਆਂ ਇੰਸਟਰਕਸ਼ਨ ਜਾਰੀ ਕਰਕੇ ਕੀ ਸਰਕਾਰ ਕਰਨਾ ਚਾਹੁੰਦੀ ਹੈ, ਇਹ ਆਪਣੇ ਆਪ ਦੇ ਵਿੱਚ ਸਵਾਲ ਹੀ ਨੇ। ਦੇਸ਼ ਦੇ ਵਿੱਚ ਉਧਰ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 18,458 ਰਹਿ ਗਈ ਔਰ 24 ਘੰਟਿਆਂ ਦੇ ਵਿੱਚ 55,344 ਐਕਟਿਵ ਕੇਸ ਘਟੇ ਨੇ। ਇੱਕ ਚੰਗੀ ਖਬਰ ਹੈ ਥੋੜ੍ਹੀ। ਉਧਰ ਪੰਜਾਬ ਨੇ ਆਪਣੀਆਂ ਜਿਹੜੀਆਂ ਪਾਬੰਦੀਆਂ ਨੇ ਉਹ 31 ਮਈ ਤੱਕ ਵਧਾ ਦਿੱਤੀਆਂ ਨੇ ਔਰ ਇਹ ਬੰਦਿਸ਼ਾਂ ਜਿਹੜੀਆਂ ਉਸੇ ਤਰੀਕੇ ਨਾਲ ਜਾਰੀ ਰਹਿਣਗੀਆਂ, ਜਿਵੇਂ ਦੁਕਾਨਾਂ ਵਗੈਰਾ ਖੋਲ੍ਹਣ ਦਾ ਅਤੇ ਵੀਕਐਂਡ ਦੇ ਉੱਤੇ ਜਿਹੜਾ ਲੋਕਡਾਊਨ ਆ ਉਹ ਉਸੇ ਤਰੀਕੇ ਦੇ ਨਾਲ ਜਾਰੀ ਰਹੂਗਾ। ਉਧਰ ਹਿਸਾਰ ਦੇ ਵਿੱਚ OP ਜਿੰਦਲ ਸਕੂਲ ਦੇ ਵਿੱਚ ਬਣਾਏ ਗਏ ਕਰੋਨਾ ਹੌਸਪੀਟਲ ਦਾ ਉਦਘਾਟਨ ਕਰਨ ਪਹੁੰਚੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਕਿਸਾਨਾਂ ਨੇ ਸਖਤ ਵਿਰੋਧ ਕੀਤਾ ਔਰ ਇਸ ਦੌਰਾਨ ਪੁਲਿਸ ਨੇ ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਸੁੱਟੇ। ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਹੋਈਆਂ ਝੜਪਾਂ ਦੇ ਵਿੱਚ 50 ਕਿਸਾਨ ਅਤੇ 20 ਦੇ ਕਰੀਬ ਪੁਲਿਸ ਮੁਲਾਜ਼ਮ ਫੱਟੜ ਹੋਏ। ਇਹਨਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। 200 ਦੇ ਕਰੀਬ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਸ ਤੋਂ ਬਾਅਦ ਕਿਸਾਨ ਜਿਹੜੇ ਸੀਗੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ। 5 ਵਜੇ ਤੋਂ 7 ਵਜੇ ਤੱਕ ਸਾਰੇ ਜਿੰਨੇ ਮੁੱਖ ਮਾਰਗ ਨੇ ਹਰਿਆਣੇ ਦੇ ਵਿੱਚੋਂ ਲੰਘਦੇ ਸਾਰੇ ਜਾਮ ਕਰ ਦਿੱਤੇ ਗਏ। ਦੇਰ ਰਾਤ ਜਿਹੜਾ ਸੀਗਾ ਉਹ ਕਿਸਾਨ ਆਗੂ ਜਿਹੜੇ ਨੇ ਟਕੈਤ ਉਹ ਪਹੁੰਚੇ ਹਿਸਾਰ ਦੇ ਵਿੱਚ। ਉਹਨਾਂ ਦੇ ਪਹੁੰਚਣ ਤੋਂ ਬਾਅਦ ਜਿਹੜੇ ਪੁਲਿਸ ਨੇ ਫਿਰ ਗੱਲਬਾਤ ਕੀਤੀ ਔਰ ਰਾਤ ਪਤਾ ਇਹ ਲੱਗਿਆ ਕਿ ਦੇਰ ਰਾਤ ਇਹ ਜਿਹੜੀ ਪੁਲਿਸ ਸੀ ਉਹਨੇ ਕਿਸਾਨਾਂ ਨੂੰ ਛੱਡ ਦਿੱਤਾ, ਜਿਹੜੇ 200 ਦੇ ਕਰੀਬ ਹਿਰਾਸਤ ਦੇ ਵਿੱਚ ਲਏ ਸੀ ਔਰ ਉਹਨਾਂ ਦੇ ਉੱਤੇ ਕੋਈ ਮਾਮਲਾ ਦਰਜ ਨਹੀਂ ਕੀਤਾ। ਸਵਾਲ ਜਿਹੜਾ ਇਹ ਆ ਕਿ ਮਨੋਹਰ ਲਾਲ ਖੱਟੜ ਜਦੋਂ ਕਿ ਹਰਿਆਣੇ ਦੇ ਵਿੱਚ ਲੋਕਡਾਊਨ ਲੱਗਿਆ ਉਹਨੂੰ ਅਜਿਹੇ ਉਦਘਾਟਨ ਕਰਨ ਦੀ ਕੀ ਜ਼ਰੂਰਤ ਪਈ ਆ। ਇਹ ਉਦਘਾਟਨ ਔਨਲਾਈਨ ਵੀ ਕੀਤੇ ਜਾ ਸਕਦੇ ਆ, ਅਵੋਇਡ ਕੀਤਾ ਜਾ ਸਕਦਾ ਟਕਰਾਓ ਨੂੰ, ਪਰ ਜਾਣ ਬੁੱਝ ਕੇ ਟਕਰਾਓ ਸਹੇੜਿਆ ਜਾ ਰਿਹਾ ਥਾਂ ਥਾਂ ਦੇ ਉੱਤੇ। ਔਰ ਕਿਸਾਨਾਂ ਦਾ ਇਹ ਕਹਿਣਾ ਸੀਗਾ ਕਿ ਉਹ ਪੂਰਾ ਹਰਿਆਣਾ ਜਾਮ ਕਰ ਦੇਣਗੇ, ਤਾਂ ਕਰਕੇ ਦੇਰ ਰਾਤ ਕਿਸਾਨਾਂ ਨੂੰ ਛੱਡਣਾ ਪੈ ਗਿਆ। ਚੁਫੇਰੇ ਤੋਂ ਦਬਾਅ ਦਾ ਸਾਹਮਣਾ ਕਰ ਰਹੀ ਪੰਜਾਬ ਦੀ ਸਰਕਾਰ, ਜਿਹੜੀ ਕਿ ਬੇਅਦਬੀ ਦੀਆਂ ਘਟਨਾਵਾਂ ਵਾਲੇ ਮਾਮਲੇ ਦੇ ਉੱਤੇ ਹੁਣ ਕੁਛ ਹਿੱਲ ਜੁਲ ਜਿਹੜੀ ਉਹ ਨਜ਼ਰ ਆਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਜਿਹੜੀ SIT ਆ, ਉਹਦੇ DIG ਪਰਮਾਰ ਦੀ ਅਗਵਾਈ ਵਾਲੀ ਜਿਹੜੀ SIT ਆ, ਉਹਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਖਿਲਾਰਨ ਅਤੇ ਇਹਦੇ ਸੰਬੰਧੀ ਇਤਰਾਜ਼ਯੋਗ ਪੋਸਟਰ ਲਾਉਣ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਸਿੱਟ ਨੇ 1 ਮਹੀਨੇ ਦੀ ਪੜਤਾਲ ਤੋਂ ਬਾਅਦ ਬੇਅਦਬੀ ਕਾਂਡ ਦੇ ਵਿੱਚ 6 ਵਿਅਕਤੀ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਇਹ ਸਾਰੇ ਬੰਦੇ ਫਰੀਦਕੋਟ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਨੇ। 12 ਅਕਤੂਬਰ 2015 ਦੀ ਰਾਤ ਨੂੰ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ
ਪਵਿੱਤਰ ਅੰਗ ਪਾੜ ਕੇ ਖਿਲਾਰੇ ਗਏ ਸੀ ਤੇ ਇਦੋਂ ਪਹਿਲਾਂ 24 ਸਤੰਬਰ 2015 ਨੂੰ ਬਰਗਾੜੀ ਦੇ ਵਿੱਚ ਇਤਰਾਜ਼ਯੋਗ ਪੋਸਟਰ ਲਾਏ ਗਏ ਸੀ। ਦਾਅਵਾ ਕੀਤਾ ਗਿਆ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਚੋਰੀ ਕੀਤੀ ਗਈ ਜਿਹੜੀ ਬੀੜ ਹੈ ਉਹ ਉਹਨਾਂ ਦੇ ਕੋਲੇ ਹੈ ਔਰ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। SIT ਨੇ ਦਾਅਵਾ ਕੀਤਾ ਕਿ ਬਰਗਾੜੀ ਦੇ ਵਿੱਚ ਬੇਅਦਬੀ ਦੇ ਦੋਵੇਂ ਮਾਮਲੇ ਸੁਲਝਾ ਲਏ ਗਏ ਨੇ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਪਹਿਲਾਂ ਇਸ ਸਿੱਟ ਦੀ ਅਗਵਾਈ ਰਣਬੀਰ ਸਿੰਘ ਖੱਟੜਾ ਕਰ ਰਹੇ ਸੀ, ਪਰ ਬਾਅਦ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ 4 ਜਨਵਰੀ ਨੂੰ ਪੰਜਾਬ ਸਰਕਾਰ ਨੇ ਨਵੀਂ ਸਿੱਟ ਗਠਿਤ ਕੀਤੀ ਸੀ ਤੇ SPS ਪਰਮਾਰ ਨੂੰ ਨਵੀਂ ਜਾਂਚ ਟੀਮ ਦਾ ਮੁਖੀ ਥਾਪਿਆ ਗਿਆ ਸੀ। ਉਧਰ ਬਹਿਬਲ ਕਲਾਂ ਤੇ ਬਰਗਾੜੀ ਮਾਮਲੇ ਦੇ ਵਿੱਚ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ। ਇੱਕ ਟਵੀਟ ਦੇ ਵਿੱਚ ਉਹਨਾਂ ਨੇ ਬਿਨਾਂ ਨਾਂ ਲਿਆ ਇਹ ਗੱਲ ਆਖੀ ਆ ਕਿ ਤੁਸੀਂ ਦੋਸ਼ੀ ਹੋ ਪਰ ਤੁਹਾਨੂੰ ਬਚਾਇਆ ਗਿਆ। ਉਹਨਾਂ ਨੇ ਘਟਨਾ ਵੇਲੇ ਦੀਆਂ CCTV ਕੈਮਰਿਆਂ ਦੀਆਂ 4 ਫੁਟੇਜ ਵੀ ਦੁਬਾਰਾ ਅਪਲੋਡ ਕੀਤੀਆਂ ਨੇ। ਨਵਜੋਤ ਸਿੰਘ ਸਿੱਧੂ ਇਸ ਤੋਂ ਪਹਿਲਾਂ ਬੇਅਦਬੀ ਮਾਮਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਇਸ ਮਾਮਲੇ ਦੇ ਵਿੱਚ ਬਾਦਲ ਪਰਿਵਾਰ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਤੇ ਜੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਜਾਂ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਹੋਰਾਂ ਦੇ ਕੋਲੇ ਕੋਈ ਬੇਅਦਬੀ ਕਾਂਡ ਸੰਬੰਧੀ ਸਬੂਤ ਹੈ ਤਾਂ ਉਹ ਜਨਤਕ ਕਰਨ। ਇਸੇ ਤਰ੍ਹਾਂ ਅਕਾਲੀ ਦਲ ਦੇ ਜਨਰਲ ਸਕੱਤਰ ਦਲਜੀਤ ਸਿੰਘ ਚੀਮਾ ਉਹਨੇ ਵੀ ਸੋਸ਼ਲ ਮੀਡੀਆ ਰਾਹੀਂ ਕਿਹਾ ਸੀਗਾ ਕਿ ਜੇ ਬੇਅਦਬੀ ਕਾਂਡ ਬਾਰੇ ਕਿਸੇ ਕੋਲੇ ਕੋਈ ਸਬੂਤ ਨੇ ਤਾਂ ਉਹ ਨਿੱਜੀ ਤੌਰ 'ਤੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਪਰ ਹੁਣ ਤੱਕ ਅਜਿਹਾ ਕੀਤਾ ਨਹੀਂ ਗਿਆ, ਜਿਹਦੇ ਤੋਂ ਇਹ ਸਪਸ਼ਟ ਹੈ ਕਿ ਇਹ ਸਿਰਫ ਅਕਾਲੀ ਦਲ ਨੂੰ, ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੇ ਵਾਸਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਹੋਇਆਂ ਸਾਬਕਾ ਜਸਟਿਸ ਟਵੀਟ ਕੀਤਾ ਕਿ ਸਾਬਕਾ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਾਂਚ ਵੇਲੇ ਬਾਦਲ ਰਾਜ ਦੇ ਵਿੱਚ CCTV ਕੈਮਰਿਆਂ ਦੀ ਫੁਟੇਜ ਨੂੰ ਲੁਕਾ ਲਿਆ ਗਿਆ ਸੀ, ਜਿਹਨੂੰ ਬਾਅਦ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਨੇ ਲੱਭ ਲਿਆ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਉਸ ਫੁਟੇਜ ਨੂੰ ਆਮ ਲੋਕਾਂ ਲਈ ਉਹਨਾਂ ਨੇ ਜਨਤਕ ਕੀਤਾ, ਜਿਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਪੁਲਿਸ ਦਾ ਇਹਦੇ ਵਿੱਚ ਕੀ ਰੋਲ ਸੀ ਤੇ ਉਸਨੇ ਬਾਦਲਾਂ ਦੇ ਕਹਿਣ ਦੇ ਉੱਤੇ ਕਾਰਵਾਈ ਜਿਹੜੀ ਉਹ ਕੀਤੀ ਸੀ। ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਆ ਕਿ ਤੁਸੀਂ ਦੋਸ਼ੀ ਹੋ ਪਰ ਤੁਹਾਨੂੰ ਬਚਾਇਆ ਗਿਆ। 4 CCTV ਕੈਮਰਿਆਂ ਦੀ ਫੁਟੇਜ ਵੀ ਅਪਲੋਡ ਕੀਤੀ ਗਈ ਹੈ, ਜਿਹਦੇ ਨਾਲ ਉਹ ਦੱਸ ਰਿਹਾ ਕਿ ਕਿਵੇਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਬਿਨਾਂ ਕਿਸੇ ਭੜਕਾਹਟ ਤੋਂ ਕਾਰਵਾਈ ਕੀਤੀ ਸੀ। ਹੁਣ ਵੇਖਣਾ ਇਹ ਹੋਊਗਾ ਕਿ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਕੁਝ ਕਰਦੇ ਆ ਜਾਂ ਉਸੇ ਤਰੀਕੇ ਦੇ ਨਾਲ ਚੁੱਪ ਬੈਠੇ ਰਹਿੰਦੇ ਆ, ਕਿਉਂਕਿ ਜਿਹੜੀ ਸਿੱਟ ਨਵੀਂ ਬਣਾ ਦਿੱਤੀ ਗਈ ਆ ਬੇਅਦਬੀ ਕਾਂਡ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਵਾਸਤੇ, ਉਹਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਔਰ ਕਾਂਗਰਸੀ ਜਿਹੜੇ ਨੇ ਉਹ ਦਬਾਅ ਇਸ ਗੱਲ ਦਾ ਪਾ ਰਹੇ ਆ ਕਿ 6 ਮਹੀਨੇ ਦਾ ਸਮਾਂ ਬਹੁਤ ਜ਼ਿਆਦਾ, ਕਿਉਂਕਿ ਕਾਂਗਰਸੀਆਂ ਨੂੰ ਇਹ ਲੱਗਦਾ ਕਿ ਜੇ 6 ਮਹੀਨੇ ਇਹਦੇ ਵਿੱਚ ਲੱਗ ਗਏ ਤਾਂ ਫਿਰ ਹੋਊਗਾ ਇਹ ਕਿ ਉਦੋਂ ਤੱਕ ਚੋਣਾਂ ਆ ਜਾਣਗੀਆਂ ਤੇ ਅਸੀਂ ਲੋਕਾਂ ਨੂੰ ਜਵਾਬ ਕਿਵੇਂ ਦੇਵਾਂਗੇ। ਔਰ ਲਗਾਤਾਰ ਕਾਂਗਰਸ ਦੇ ਵਿੱਚ ਇਹ ਆਵਾਜ਼ ਵੱਡੇ ਪੱਧਰ ਦੇ ਉੱਤੇ ਹੁਣ ਉੱਠਣੀ ਸ਼ੁਰੂ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਬਾਦਲ ਪਰਿਵਾਰ ਨੂੰ ਬਚਾ ਰਹੇ ਆ। ਇਸ ਗੱਲ ਦਾ ਜਵਾਬ ਕਿਵੇਂ ਕੈਪਟਨ ਅਮਰਿੰਦਰ ਸਿੰਘ ਹੋਰੀ ਦਿੰਦੇ ਆ, ਇਹ ਬੜਾ ਅਹਿਮ ਹੋਊਗਾ। ਫਰੀਦਕੋਟ ਕੋਟਕਪੂਰਾ ਸੜਕ ਦੇ ਉੱਤੇ ਪਿਛਲੇ ਦਹਾਕਿਆਂ ਤੋਂ ਬੰਦ ਪਈ ਸ਼ੂਗਰ ਮਿਲ ਦੀ ਥਾਂ ਦੇ ਉੱਤੇ ਵਿਕਸਿਤ ਹੋਏ ਜੰਗਲ ਦੀ ਦਰਖਤ ਵੱਢਣ ਦੀ ਪ੍ਰਕਿਰਿਆ ਹਾਲ ਦੀ ਘੜੀ ਸਰਕਾਰ ਨੇ ਰੋਕੀ ਆ। ਪੰਜਾਬ ਸਰਕਾਰ ਨੇ ਸ਼ੂਗਰ ਮਿਲ ਦੀ ਜ਼ਮੀਨ 2016 ਦੇ ਵਿੱਚ ਪੂਡਾ ਹਵਾਲੇ ਕਰ ਦਿੱਤੀ ਸੀ। ਪੂਡਾ ਨੇ ਇੱਥੋਂ ਹਾਊਸਿੰਗ ਪ੍ਰੋਜੈਕਟ ਜਿਹੜਾ ਉਹ ਵਿਕਸਿਤ ਕਰਨ ਦੇ ਵਾਸਤੇ 67 ਲੱਖ ਰੁਪਏ ਦੇ ਵਿੱਚ ਜੰਗਲ ਵੇਚਿਆ ਸੀ। ਫਿਰੋਜ਼ਪੁਰ ਦੀ ਇੱਕ ਪ੍ਰਾਈਵੇਟ ਫਰਮ ਨੇ ਇਸ ਜੰਗਲ 'ਚੋਂ ਰੁੱਖ ਕੱਟਣ ਦਾ ਪ੍ਰੋਜੈਕਟ ਸ਼ੁਰੂ ਕੀਤਾ, ਪਰ ਵਾਤਾਵਰਣ ਪ੍ਰੇਮੀਆਂ ਦੇ ਵਿਰੋਧ ਤੋਂ ਬਾਅਦ ਦਰਖਤ ਪੁੱਟਣ ਵਾਲੇ ਕਾਮੇ ਉੱਥੋਂ ਚਲੇ ਗਏ। ਜਿੱਥੋਂ ਰੁੱਖ ਪੁੱਟੇ ਗਏ ਸੀਗੇ ਉੱਥੇ ਵਾਤਾਵਰਣ ਪ੍ਰੇਮੀਆਂ ਨੇ ਨਵੇਂ ਬੂਟੇ ਲਾਤੇ ਆ।
ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਢਿੱਲੋਂ ਨੇ ਇਹ ਗੱਲ ਕਹੀ ਆ ਕਿ ਪੁੱਡਾ ਸ਼ੂਗਰ ਮਿਲ 'ਚੋਂ ਰੁੱਖ ਨਾ ਪੁੱਟਣ ਦੀ ਹਦਾਇਤ ਕੀਤੀ ਗਈ ਹੈ। ਸਾਧੂ ਸਿੰਘ ਧਰਮਸੋਤ ਜਿਹਦੇ ਕੋਲੇ ਜੰਗਲਾਤ ਵਿਭਾਗ ਹੈ, ਇਹ ਕਿਹਾ ਗਿਆ ਕਿ ਉਹਨੇ ਰੋਕ ਲਾਈ ਹੈ। ਹੁਣ ਪਟਾਉਣ ਵਾਲਾ ਵੀ ਉਹੀ ਹੈ। ਰੌਲਾ ਪੈ ਗਿਆ, ਰੌਲਾ ਜ਼ਿਆਦਾ ਪੈ ਗਿਆ। ਚੁਫੇਰੇ ਤੋਂ ਸਰਕਾਰ ਦੀ ਨਿਖੇਧੀ ਹੋਈ। ਵਾਤਾਵਰਣ ਪ੍ਰੇਮੀਆਂ ਨੇ ਇਹ ਵੀ ਗੱਲ ਆਖੀ ਕਿ ਸਰਕਾਰ 67 ਲੱਖ ਰੁਪਈਏ ਦੀ ਭੁੱਖੀ ਹੋ ਗਈ ਹੈ। ਜੇ ਉਹਨੂੰ 67 ਲੱਖ ਰੁਪਈਆ ਚਾਹੀਦਾ ਤਾਂ ਵਾਤਾਵਰਣ ਪ੍ਰੇਮੀਆਂ ਨੇ ਇਹ ਗੱਲ ਕਹੀ ਕਿ ਅਸੀਂ ਇਕੱਠੇ ਕਰਕੇ ਪੈਸੇ ਦੇ ਦਿੰਦੇ ਹਾਂ, ਪਰ ਇਹ ਰੁੱਖ ਨਾ ਵੱਢੇ ਜਾਣ। ਹੁਣ ਜਦੋਂ ਰੌਲਾ ਜ਼ਿਆਦਾ ਪੈ ਗਿਆ ਤਾਂ ਉਸ ਕਰਕੇ ਜਿਹੜੀ ਸਰਕਾਰ ਸੀ ਉਹਨੂੰ ਇਹ ਰੁੱਖ ਨਾ ਵੱਢਣ ਦੀ ਹਦਾਇਤ ਜਿਹੜੀ ਉਹ ਜਾਰੀ ਕਰਨੀ ਪਈ। ਇਹ ਤੋਂ ਪਹਿਲਾਂ ਮੱਤੇਵਾੜਾ ਜੰਗਲ ਦੇ ਵਿੱਚ ਵੀ ਇਹੀ ਕੁਝ ਕੀਤਾ ਗਿਆ ਸੀ। ਉਹ ਜਦੋਂ ਇੰਡਸਟਰੀ ਲਾਉਣ ਦੇ ਵਾਸਤੇ ਦੇ ਦਿੱਤਾ ਗਿਆ ਸੀਗਾ ਅਤੇ ਰੌਲਾ ਪੈਣ ਤੋਂ ਬਾਅਦ ਸਰਕਾਰ ਨੇ ਮੱਤੇਵਾੜਾ ਜੰਗਲ ਦੇ ਬਾਰੇ 'ਚ ਇਹ ਕਿਹਾ ਸੀਗਾ ਕਿ ਨਹੀਂ ਨਹੀਂ, ਇਹ ਉਹਦੇ ਵਿੱਚ ਨਹੀਂ ਆਉਂਦਾ ਜਿਹੜੀ ਸਰਕਾਰ ਨੇ ਜ਼ਮੀਨ ਦਿੱਤੀ ਹੈ, ਜਦੋਂ ਕਿ ਮੱਤੇਵਾੜਾ ਜੰਗਲ ਵੀ ਉਹਦੇ ਵਿੱਚ ਹੀ ਆਉਂਦਾ ਸੀਗਾ। ਇਹ ਦੂਜਾ ਮਾਮਲਾ ਹੈ। ਔਰ ਜਿਹੜਾ ਜੰਗਲਾਤ ਹੈ ਉਹ 30% ਦੇ ਕਰੀਬ ਚਾਹੀਦਾ, ਔਰ ਪੰਜਾਬ ਦੇ ਵਿੱਚ ਜੰਗਲਾਤ 3% ਵੀ ਨਹੀਂ ਰਹਿ ਗਿਆ। ਜਿਹੜੇ ਸਰਕਾਰ ਨੇ ਬੂਟੇ ਲਾਉਣੇ ਸੀ ਉਹ ਕਿੱਥੇ ਗਏ, ਉਹ ਵੀ ਨਹੀਂ ਲੱਭਦੇ। ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ 551 ਬੂਟੇ ਹਰ ਪਿੰਡ ਦੇ ਵਿੱਚ ਲਾਉਣੇ ਸੀ, ਉਹ ਨਹੀਂ ਕਿਤੇ ਲੱਭੇ। ਔਰ ਇਹ ਕਿਹਾ ਜਾਂਦਾ ਹੈ ਕਿ ਇਹ ਇੱਕ ਬਹੁਤ ਵੱਡਾ ਘਪਲਾ ਹੋਇਆ ਬੂਟੇ ਲਾਉਣ ਦਾ। ਬੂਟੇ ਲਾਉਣ ਦੇ ਵਾਸਤੇ ਪੈਸੇ ਜਿਹੜੇ ਸੀ ਉਹ ਸਰਕਾਰ ਨੇ ਜ਼ਰੂਰ ਦਿੱਤੇ, ਪਰ ਉਹ ਬੂਟੇ ਲੱਗੇ ਨਹੀਂ। ਬੂਟੇ ਗਏ ਕਿੱਥੇ, ਪੁੱਛਣ ਵਾਲਾ ਕੋਈ ਨਹੀਂ। ਅਤੇ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ ਸਰਕਾਰ ਉਜਾੜਨ ਦੇ ਵਾਸਤੇ ਤੁਲੀ ਹੋਈ ਆ। ਇੱਕ ਪਾਸੇ ਜਿੱਥੇ ਲੋਕਡਾਊਨ ਲੱਗਿਆ ਹੋਇਆ, ਆਮ ਲੋਕ ਜਿਹੜੇ ਨੇ ਜੇ ਬਾਹਰ ਨਿਕਲਦੇ ਆ ਅਤੇ ਉਹਨਾਂ ਨੂੰ ਡਾਂਗਾਂ ਪੈਂਦੀਆਂ ਨੇ, ਕੋਈ ਦੁਕਾਨ ਨਹੀਂ ਖੋਲ੍ਹ ਸਕਦਾ। ਦੂਜੇ ਪਾਸੇ ਇੱਥੇ ਲੁਧਿਆਣੇ ਦੇ ਵਿੱਚ ਬੈਂਸ ਭਰਾ ਅਤੇ ਅਕਾਲੀ ਦਲ ਦੇ ਜਿਹੜੇ ਆਗੂ ਸੀਗੇ, ਉਹ ਗਿੱਲ ਰੋਡ ਦੇ ਉੱਤੇ ਜਨਤਾ ਨਗਰ ਇਲਾਕੇ 'ਚ ਇੱਕ ਸੜਕ ਦਾ ਉਦਘਾਟਨ ਦੇ ਸੰਬੰਧੀ ਆਮੋ ਸਾਹਮਣੇ ਹੋ ਗਏ। ਸਿਮਰਨਜੀਤ ਸਿੰਘ ਬੈਂਸ ਅਤੇ ਅਕਾਲੀ ਦਲ ਯੂਥ ਦੇ ਨੇਤਾ ਗੁਰਦੀਪ ਸਿੰਘ ਗੋਸ਼ਾ ਘਸੁੰਨਮੁਖੀ ਹੋ ਗਏ। ਇਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਦਾ ਮੁੰਡਾ ਵੀ ਸ਼ਾਮਲ ਦਿੰਦਾ। ਜਿਹੜੀਆਂ ਵਾਇਰਲ ਹੋਈਆਂ ਨੇ ਵੀਡੀਓ, ਉਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਹੋਰੀ ਵੀ ਗਾਲਾਂ ਕੱਢ ਰਹੇ ਆ ਅਤੇ ਗੁਰਦੀਪ ਸਿੰਘ ਗੋਸ਼ਾ ਵੀ ਗਾਲਾਂ ਕੱਢ ਰਿਹਾ। ਗਾਲੋ ਗਾਲੀ ਹੋਣ ਤੋਂ ਬਾਅਦ ਇਹ ਘਸੁੰਨਮੁਖੀ ਹੋਏ, ਪੱਗਾਂ ਲੱਥੀਆਂ, ਔਰ ਜਿਹੜੇ ਗੋਸ਼ੇ ਦੀ ਪੱਗ ਲੱਥੀ, ਉਹਦੇ ਨਾਲ ਦੇ ਸਾਥੀਆਂ ਦੀਆਂ ਪੱਗਾਂ ਜਿਹੜੀਆਂ ਉਹ ਲੱਥੀਆਂ। ਕੁਛ ਜਿਹੜੇ ਵਿਅਕਤੀ ਨੇ ਉਹਨਾਂ ਦੇ ਸਿਰ ਵੀ ਪਾਟੇ ਇਸ ਵੀਡੀਓ ਦੇ ਵਿੱਚ ਦੇਖੇ ਜਾ ਸਕਦੇ ਆ, ਜਿਨ੍ਹਾਂ ਦੇ ਖੂਨ ਨਿਕਲ ਰਿਹਾ। ਹੁਣ ਇੱਥੇ ਸਮਾਜਿਕ ਦੂਰੀ ਅਤੇ ਲੋਕਡਾਊਨ ਦੀ ਉਲੰਘਣਾ ਤਾਂ ਕੀਤੀ। ਦੂਜਾ, ਇਹ ਲੜਾਈ ਦੇ ਆਧਾਰ ਦੇ ਉੱਤੇ ਜਿਹੜੀਆਂ ਵੀਡੀਓਜ਼ ਵਾਇਰਲ ਹੋ ਗਈਆਂ, ਉਹਨਾਂ ਦੇ ਉੱਤੇ ਪੁਲਿਸ ਨੇ ਜਿਹੜਾ ਮਾਮਲਾ ਦਰਜ ਕਰ ਲਿਆ। ਸਿਮਰਜੀਤ ਸਿੰਘ ਬੈਂਸ, ਉਹਦੇ ਮੁੰਡੇ ਦੇ ਉੱਤੇ, ਲੋਕ ਇਨਸਾਫ ਪਾਰਟੀ ਦੇ ਸਮਰਥਕਾਂ ਦੇ ਉੱਤੇ, ਔਰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਸਾਬਕਾ ਮੇਅਰ ਦੇ ਪੁੱਤ ਸਣੇ ਕਰਫਿਊ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ। ਔਰ ਕਰਫਿਊ ਦੀ ਉਲੰਘਣਾ ਦਾ ਕੇਸ ਜਿਹੜਾ 188 ਦੇ ਤਹਿਤ ਉਹਦੀ ਮੌਕੇ 'ਤੇ ਤੁਰੰਤ ਜ਼ਮਾਨਤ ਹੋ ਜਾਂਦੀ ਹੈ। ਜਿਹੜੀ ਲੜਾਈ ਹੋਈ ਆ, ਜਿਹੜੀ ਹਿੰਸਾ ਹੋਈ ਆ, ਉਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਵਾਇਰਲ ਹੋਈ ਵੀਡੀਓ ਦੇ ਆਧਾਰ ਦੇ ਉੱਤੇ ਇਹਦੀ ਛਾਣਬੀਣ ਕੀਤੀ ਜਾ ਰਹੀ ਆ। ਇਹ ਮਾਮਲਾ ਬਾਅਦ ਦੇ ਵਿੱਚ ਦਰਜ ਜਿਹੜਾ ਉਹ ਕੀਤਾ ਜਾਊਗਾ। ਇੱਥੇ ਜਿਹੜੇ ਜਗਰਾਓਂ ਦੇ ਵਿੱਚ ਗੈਂਗਸਟਰਾਂ ਦੇ ਨਾਲ ਹੋਈ ਝੜਪ ਦੇ ਵਿੱਚ ਮਾਰੇ ਗਏ 2 ਥਾਣੇਦਾਰ ਦਲਵਿੰਦਰਜੀਤ ਸਿੰਘ ਬੱਬੀ ਦਾ ਜਿਹੜਾ ਅਤੇ ਜਿਹੜੇ ਥਾਣੇਦਾਰ ਭਗਵਾਨ ਸਿੰਘ ਸੀ, ਇਹਨਾਂ ਦੋਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉੱਧਰ ਜਿਹੜੀ ਇਹ ਝੜਪ ਹੋਈ ਆ, ਉਸ ਮਾਮਲੇ ਦੇ ਵਿੱਚ ਪੁਲਿਸ ਨੇ 4 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਜਿਹੜੇ ਉਹ ਜਾਰੀ ਕੀਤੇ ਨੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦਾਣਾ ਮੰਡੀ ਦੇ ਮੈਦਾਨ ਦੇ ਵਿੱਚ ਕ੍ਰਿਕਟ ਖੇਡ ਰਹੇ ਬੱਚਿਆਂ ਦੇ ਵੱਲੋਂ ਬਣਾਈ ਦੱਸੀ ਜਾ ਰਹੀ ਹੈ। ਵੀਡੀਓ 'ਚ ਵਿਖਾਈ ਦੇ ਰਿਹਾ ਸ਼ੈੱਡ ਹੇਠ ਖੜ੍ਹੇ ਕੈਂਟਰ ਦੇ ਕੋਲੇ ASI ਭਗਵਾਨ ਸਿੰਘ ਦੀ
ਲਾਸ਼ ਪਈ ਆ, ਉਹਦੀ ਪਰਵਾਹ ਕੀਤੇ ਬਿਨਾਂ ਕੁਝ ਲੋਕ ਕੈਂਟਰ 'ਚੋਂ ਲਿਫਾਫੇ ਕੱਢ ਕੇ ਚਿੱਟੇ ਰੰਗ ਦੀ ਕਾਰ 'ਚ ਰੱਖ ਰਹੇ। ਫਿਰ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਭਗਵਾਨ ਸਿੰਘ ਦੀ ਲਾਸ਼ ਕੋਲੋਂ ਕੁਝ ਚੁੱਕ ਕੇ ਲਿਆਉਂਦਾ ਦਿਖਾਈ ਦਿੰਦਾ। ਘਟਨਾ ਦੇਖਣ ਵਾਲਿਆਂ ਦੇ ਅਨੁਸਾਰ ਮੁਲਜ਼ਮਾਂ ਨੂੰ ਜਦੋਂ ਪਤਾ ਲੱਗਾ ਕਿ ਬੱਚੇ ਵੀਡੀਓ ਬਣਾ ਰਹੇ ਆ ਤਾਂ ਉਹਨਾਂ ਨੇ ਬੱਚਿਆਂ ਵੱਲ ਵੀ ਗੋਲੀ ਚਲਾਈ, ਜੋ ਇੱਟਾਂ ਦੀ ਬਣਾਈ ਵਿਕਟ ਦੇ ਵਿੱਚ ਲੱਗੀ। ਇਸ ਤੋਂ ਬਾਅਦ ਇਹ ਉੱਥੋਂ ਕੈਂਟਰ ਦੇ ਵਿੱਚੋਂ ਸਮਾਨ ਕੱਢ ਕੇ ਚਲੇ ਗਏ। ਪੁਲਿਸ ਨੇ ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣ ਵਾਲਾ, ਬਲਜਿੰਦਰ ਸਿੰਘ ਉਰਫ ਬੱਬੀ ਮਾਲਾ ਖੁਰਦ ਮੋਗੇ ਦਾ ਰਹਿਣ ਵਾਲਾ, ਜਸਪ੍ਰੀਤ ਸਿੰਘ ਖਰੜ ਦਾ ਰਹਿਣ ਵਾਲਾ, ਦਰਸ਼ਨ ਸਿੰਘ ਪਿੰਡ ਸਹੌਲੀ ਸੁਧਾਰ ਦੇ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਵਾਲਾ ਪੋਸਟਰ ਜਿਹੜਾ ਉਹ ਜਾਰੀ ਕੀਤਾ। ਪੁਲਿਸ ਦੇ ਅਨੁਸਾਰ ਇਹ ਜਿਹੜਾ ਗੈਂਗਸਟਰ ਹੈ ਜੈਪਾਲ ਭੁੱਲਰ, ਉਹ ਉੱਥੇ ਖੁਦ ਹਾਜ਼ਰ ਸੀ। ਉਹਨੂੰ ਲੈ ਕੇ ਉਹਦੀਆਂ ਜਿਹੜੀਆਂ ਫੋਟੋਆਂ ਨੇ ਉਹ ਕੁਝ ਜਾਰੀ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਉਹਨੇ ਪੱਗ ਬੰਨੀ ਹੋਈ ਆ। ਪਰ ਦੂਜੇ ਕੁਝ ਸੂਤਰ ਇਹ ਵੀ ਦੱਸਦੇ ਆ ਕਿ ਇੱਥੇ ਜਦੋਂ ਜਗਰਾਉਂ ਦੇ ਵਿੱਚ ਗੋਲੀ ਚੱਲੀ ਆ ਉਸ ਵੇਲੇ ਉਹ ਕਲੀਨ ਸ਼ੇਵਨ ਸੀਗਾ, ਉਹਨੇ ਆਪਣਾ ਹੁਲੀਆ ਜਿਹੜਾ ਉਹ ਬਦਲਿਆ ਹੋਇਆ ਸੀਗਾ। ਜਿਹੜੇ ਇਹ ਚਿੱਟੇ ਦੇ ਵੇਚਣ ਵਾਲੇ ਨੇ, ਸਮਗਲਰ ਨੇ, ਉਹਨਾਂ ਦੀ ਇਹ ਮੂੰਹ ਇੰਨੇ ਕੁ ਪੈ ਗਏ ਹੋਏ ਆ ਕਿ ਹੁਣ ਪੁਲਿਸ ਦੇ ਉੱਤੇ ਸਿੱਧੀਆਂ ਗੋਲੀਆਂ ਜਿਹੜੀਆਂ ਉਹ ਚਲਾਉਣ ਲੱਗੇ ਨੇ। ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਕੁਝ ਪੋਸਟਰ ਲਾਏ ਗਏ, ਜਿਹਦੇ ਵਿੱਚ ਪ੍ਰਧਾਨ ਮੰਤਰੀ ਦੇ ਉੱਤੇ ਨਿਸ਼ਾਨਾ ਸੇਧਿਆ ਗਿਆ ਸੀ। ਇਹ ਕਿਹਾ ਗਿਆ ਸੀ ਕਿ ਸਾਡੇ ਬੱਚਿਆਂ ਦੀ ਵੈਕਸੀਨ ਜਿਹੜੀ ਆ ਉਹ ਤੁਸੀਂ ਦੂਜੇ ਮੁਲਕਾਂ ਨੂੰ ਕਿਉਂ ਵੇਚੀ। ਇਸ ਮਾਮਲੇ ਦੇ ਉੱਤੇ ਦਿੱਲੀ ਦੀ ਪੁਲਿਸ ਨੇ 17 ਦੇ ਕਰੀਬ FIR ਦਰਜ ਕਰਕੇ ਇੰਨੇ ਹੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ। ਹੁਣ ਕਾਂਗਰਸ ਨੇ ਕੀ ਕੀਤਾ ਕਿ ਰਾਹੁਲ ਗਾਂਧੀ ਹੋਰਾਂ ਨੇ ਪਹਿਲਾਂ ਟਵੀਟ ਕੀਤਾ ਇਸ ਪੋਸਟਰ ਨੂੰ ਔਰ ਇਹ ਗੱਲ ਕਹੀ ਕਿ ਮੈਨੂੰ ਵੀ ਗ੍ਰਿਫਤਾਰ ਕਰ ਲਓ, ਮੈਂ ਵੀ ਇਹ ਸਵਾਲ ਪ੍ਰਧਾਨ ਮੰਤਰੀ ਨੂੰ ਪੁੱਛਦਾ। ਉਸ ਤੋਂ ਬਾਅਦ ਕਾਂਗਰਸੀਆਂ ਨੇ ਸਾਰਿਆਂ ਨੇ ਜਿਹੜਾ ਸੀ ਇਸ ਪੋਸਟਰ ਨੂੰ ਟਵੀਟ ਕੀਤਾ ਔਰ ਇਹ ਕਿਹਾ ਕਿ ਮੈਨੂੰ ਗ੍ਰਿਫਤਾਰ ਕੀਤਾ ਜਾਵੇ, ਮੈਂ ਵੀ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਦਾ। ਉਧਰ ਆਮ ਆਦਮੀ ਪਾਰਟੀ ਦਿੱਲੀ ਨੇ ਇਹ ਗੱਲ ਕਹੀ ਹੈ ਕਿ ਮੋਦੀ ਹੋਰਾਂ ਦੀ ਆਲੋਚਨਾ ਵਾਲੇ ਪੋਸਟਰ ਤਾਂ ਅਸੀਂ ਲਵਾਏ ਆ। ਇਹ ਕਿਹਾ ਕਿ ਇਹ ਜਿਹੜੇ ਲੋਕਾਂ ਨੂੰ ਫੜਿਆ ਗਿਆ ਉਹ ਤਾਂ ਮਜ਼ਦੂਰ ਨੇ ਔਰ ਉਹਨਾਂ ਨੂੰ ਰਿਹਾ ਕੀਤਾ ਜਾਵੇ। ਤੇ ਵੱਡਾ ਸਵਾਲ ਜਿਹੜਾ ਉਹ ਇਹ ਉੱਠ ਰਿਹਾ ਹੈ ਕਿ ਕੀ ਇੰਨੀ ਕੁ ਆਲੋਚਨਾ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਝੱਲੀ ਨਹੀਂ ਜਾ ਸਕਦੀ ਔਰ ਉਹ ਇੰਨੀ ਕੁ ਆਲੋਚਨਾ ਦੇ ਵਾਸਤੇ ਝੱਟ ਦੇਣੀ FIR ਦਰਜ ਕਰਵਾ ਕੇ ਲੋਕਾਂ ਨੂੰ ਜਿਹੜਾ ਉਹ ਫੜ ਰਹੀ ਹੈ। ਇਹ ਬੜੀ ਅਜੀਬੋ-ਗਰੀਬ ਜਿਹੜੀ ਸਥਿਤੀ ਆ ਉਹ ਪੈਦਾ ਹੋਈ ਹੈ। ਹਾਂ, ਇੱਥੋਂ ਦੇ ਲੋਕਲ ਮੀਡੀਆ ਦੇ ਵਿੱਚ, ਭਾਰਤ ਦੇ ਮੀਡੀਆ ਦੇ ਵਿੱਚ ਹੁਣ ਵੱਡੇ ਪੱਧਰ ਦੇ ਉੱਤੇ ਇਹ ਗੱਲ ਜਿਹੜੀ ਆ ਉਹ ਉੱਠਣੀ ਸ਼ੁਰੂ ਹੋਈ ਆ। ਚਾਹੇ ਉਹ ਕੁਝ ਮੈਗਜ਼ੀਨ ਨੇ, ਆਊਟਲੁੱਕ ਹੈ, ਇੰਡੀਆ ਟੁਡੇ ਹੈ, ਜਾਂ ਕਲਕੱਤਾ ਤੋਂ ਛਪਣ ਵਾਲਾ ਜਿਹੜਾ ਡੇਲੀ ਅਖਬਾਰ ਹੈ ਟੈਲੀਗ੍ਰਾਫ, ਉਹ ਲਗਾਤਾਰ ਲਾਸ਼ਾਂ ਜਿਹੜੀਆਂ ਉਹ ਖਾ ਰਿਹਾ, ਜਿਹੜੀਆਂ ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਸਰਹੱਦ ਦੇ ਉੱਤੇ ਬਕਸਰ ਡਿਸਟ੍ਰਿਕਟ ਦੇ ਵਿੱਚ ਗੰਗਾ ਦੇ ਕੰਢੇ ਤੋਂ ਮਿਲ ਰਹੀਆਂ ਨੇ। ਉਹਨਾਂ ਮਾਮਲਿਆਂ ਦੇ ਉੱਤੇ ਸਰਕਾਰ ਨੂੰ ਜਵਾਬ ਦੇਣਾ ਔਖਾ ਹੋਇਆ ਪਿਆ। ਕਦੀ ਸਰਕਾਰ ਕੁਝ ਕਰਦੀ ਹੈ, ਕਦੀ ਕੁਝ ਕਰਦੀ ਹੈ ਉਸ ਮਸਲੇ ਦੇ ਉੱਤੇ। ਕਦੀ ਇਹ ਕਹਿੰਦੀ ਹੈ ਕਿ ਲਾਸ਼ਾਂ ਹੈ ਹੀ ਨਹੀਂ, ਉੱਥੇ ਕੁਝ ਹੈ ਹੀ ਨਹੀਂ। ਕਦੇ ਉਹ ਕਹਿੰਦੀ ਹੈ ਕਿ 5-7 ਲਾਸ਼ਾਂ ਨੇ, ਜਦੋਂ ਕਿ ਉੱਥੇ ਰਹਿਣ ਵਾਲੇ ਇਹ ਕਹਿ ਰਿਹਾ ਕਿ ਲਗਾਤਾਰ ਲਾਸ਼ਾਂ ਉਹਨਾਂ ਨੇ ਦੇਖੀਆਂ ਨੇ ਆਉਂਦੀਆਂ ਔਰ ਇਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ। ਕਾਂਗਰਸੀ ਸੰਸਦ ਨੇ ਰਾਜੀਵ ਸਾਤਵ ਸਿਰਫ 46 ਸਾਲਾਂ ਦੇ ਸਨ। ਕਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਉਹਦੀ ਮੌਤ ਹੋ ਗਈ, ਜਿਹੜੇ ਕਿ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਪੁਣੇ ਦੇ ਵਿੱਚ ਜੇਰੇ ਇਲਾਜ ਸਨ। ਸਿਹਤ ਵਿਗੜਨ ਕਰਕੇ ਵੈਂਟੀਲੇਟਰ 'ਤੇ ਸੀ ਉਹ। ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਸੀ ਔਰ ਉਹਨਾਂ ਦੀ ਹਾਲਤ ਗੰਭੀਰ ਸੀ। ਰਾਜੀਵ ਸਾਤਵ ਉਹਨਾਂ ਮੈਂਬਰ ਪਾਰਲੀਮੈਂਟ ਦੇ ਵਿੱਚੋਂ ਸਨ ਜਿਹੜੇ ਬਹੁਤ ਐਕਟਿਵ ਰਹਿੰਦੇ ਨੇ ਔਰ ਇਹ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦੇ ਵਿੱਚ ਉਹ ਕਾਂਗਰਸ ਦਾ ਭਵਿੱਖ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਵੱਡਾ ਨਾਮ ਹੋਣਾ ਸੀ। ਪਰ ਕਰੋਨਾ ਵਾਇਰਸ ਦੇ ਨਾਲ ਸਾਤਵ ਦੀ ਮੌਤ ਜਿਹੜੀ ਆ ਉਹ ਕਾਂਗਰਸੀ ਹਲਕਿਆਂ ਦੇ ਵਿੱਚ ਇੱਕ ਵੱਡਾ ਕਾਂਗਰਸ ਨੂੰ ਝਟਕਾ ਮੰਨਿਆ ਜਾ ਰਿਹਾ। ਔਰ ਜਿਹੜੇ
ਵੱਡੇ ਆਗੂ ਨੇ, ਉਹਨਾਂ ਨੇ ਸਾਤਵ ਦੀ ਮੌਤ ਦੇ ਉੱਤੇ ਡਾਢਾ ਦੁੱਖ ਪ੍ਰਗਟ ਕੀਤਾ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਫੇਰ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।